ਯੂਐਸਏ ਦੇ ਵਿੱਚ ਜੋ ਵੈਸਟ ਕੋਸਟ ਆ ਜਿੱਥੇ ਆਪਾਂ ਰਹਿੰਦੇ ਆ, ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਐਰੀਜ਼ੋਨਾ, ਇਸ ਸਾਈਡ ਤੇ ਬਹੁਤ ਹੀ ਬਰੂਟਲ ਹੀਟ ਵੇਵ ਆ ਰਹੀ ਹੈਗੀ ਆ। ਬਹੁਤ ਸਾਰੇ ਜੋ ਸ਼ਹਿਰ ਆ ਉਹਨਾਂ ਦੇ ਵਿੱਚ 115 ਡਿਗਰੀ ਫਾਰਨਹਾਈਟ, ਜੋ ਕਿ 46 ਡਿਗਰੀ ਸੈਂਟੀਗ੍ਰੇਡ ਬਣਦਾ ਆ, ਉਹ ਟੈਂਪਰੇਚਰ ਹੋਊਗਾ ਆਉਣ ਵਾਲੇ 3-4 ਦਿਨਾਂ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਵੀ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ, ਸੈਕਰਾਮੈਂਟੋ ਤੇ ਸਨ ਮਾਈਕਨ ਵੈਲੀ ਲੇਬਰ ਡੇ ਵੀਕਐਂਡ ਤੇ ਬਹੁਤ ਹੀ ਜ਼ਿਆਦਾ ਹੀਟ ਹੋਊਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਜੋ ਬਾਹਰ ਕੰਮ ਕਰਦੇ ਹੈਗੇ, ਚਾਹੇ ਕੰਸਟਰਕਸ਼ਨ ਦਾ ਜਾਂ ਖੇਤਾਂ ਦਾ, ਉਹਨਾਂ ਦੇ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਪਾਰਟਸ ਆਫ ਪੈਸੀਫਿਕ ਨਾਰਥ ਵੈਸਟ, ਨਵਾਡਾ, ਆਈਡਾਹੋ, ਮੌਂਟਾਨਾ, ਉੱਥੇ ਵੀ ਡੇਂਜਰਸ ਟੈਂਪਰੇਚਰ ਹੋਊਗਾ। ਤੇ ਇਹ ਕਹਿੰਦੇ 1875 ਤੋਂ ਜਦ ਤੋਂ ਟੈਂਪਰੇਚਰ ਕਾਊਂਟ ਕਰਨਾ ਸ਼ੁਰੂ ਹੋਇਆ ਆ, ਉਸ ਤੋਂ ਬਾਅਦ ਇਹ ਦੇਖਿਆ ਜਾ ਰਿਹਾ ਵੀ ਇੰਨਾ ਜ਼ਿਆਦਾ ਇਸ ਸਾਲ ਹੀਟ ਆ ਉਹ ਵੈਸਟ ਕੋਸਟ ਦੇ ਵਿੱਚ ਹੋ ਰਹੀ ਹੈਗੀ ਆ। ਸੋ ਹਾਈ ਟੈਂਪਰੇਚਰ, ਗਰਾਊਂਡ ਲੈਵਲ ਓਜ਼ੋਨ ਤੇ ਸਮੌਗ, ਬਹੁਤ ਕੁਝ ਜਿਹੜਾ ਇਹਦੇ ਨਾਲ ਫਰਕ ਪੈਂਦਾ ਹੈਗਾ। ਧੂਆਂ ਤੁਸੀਂ ਦੇਖ ਸਕਦੇ ਆ, ਸਾਹ ਲੈਣ ਦੀ ਪ੍ਰੋਬਲਮ ਹੈਗੀ ਆ। ਅੱਜ ਕੱਲ ਜੋ ਸੈਂਟਰਲ ਵੈਲੀ ਆ ਉੱਥੇ ਬਹੁਤ ਸਾਰੇ ਜੋ ਫਸਲਾਂ ਆ ਉਹਨਾਂ ਦਾ ਝਾੜ ਇਕੱਠਾ ਕੀਤਾ ਜਾ ਰਿਹਾ, ਤਾਂ ਵੀ ਜਿਹੜੀ ਪੋਲੂਸ਼ਨ ਬਹੁਤ ਜ਼ਿਆਦਾ ਹੋਈ ਹੈਗੀ ਆ। ਸੋ ਮਾਸਕ ਜੇ ਪਾ ਸਕਦੇ ਆ ਤਾਂ ਕਹਿੰਦੇ ਬਾਹਰ ਜਦੋਂ ਕਿਤੇ ਜਾਣਾ ਤੇ ਗੁੱਡ ਰਹੂਗਾ ਮਾਸਕ ਪਾਣਾ। ਬਿਲਕੁਲ। ਸੋ ਗਰਮੀ ਅੱਤ ਦੀ ਜਿਹੜੀ ਉਹ ਪੈਣੀ ਆ। ਅੱਜ ਇੱਥੇ ਫਰੈਜ਼ਨੋ ਦੇ ਇਲਾਕੇ 'ਚ 105 106 ਡਿਗਰੀ ਦਾ ਤਾਪਮਾਨ ਰਹਿਣਾ ਆ, ਤੇ ਇਹ ਆਉਂਦੇ ਵੀਕਐਂਡ ਤੱਕ 111 112 ਤੇ ਸਦਰਨ ਕੈਲੀਫੋਰਨੀਆ ਦੇ ਕਈ ਇਲਾਕਿਆਂ 'ਚ 115 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲਿਆ ਜਾਣਾ ਆ। ਸੋ ਕਾਫੀ ਲੂਣ ਵਾਲੀ ਜਿਹੜੀ ਗਰਮੀ ਆ ਉਹ ਪੈਣੀ ਆ। ਤੇ ਜਿੱਦਾਂ ਤੁਸੀਂ ਕਿਹਾ ਵੀ ਹਾਰਵੈਸਟਿੰਗ ਦਾ ਸੀਜ਼ਨ ਸੈਂਟਰਲ ਵੈਲੀ ਦੇ ਵਿੱਚ, ਪੂਰੇ ਕੈਲੀਫੋਰਨੀਆ ਦੇ ਵਿੱਚ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਸੋ ਉਹਦੇ ਕਰਕੇ ਵੀ ਜਿਹੜੇ ਕੰਮ ਆ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਇਹ ਆ ਵੀ ਉਹਨਾਂ ਨੇ ਕੰਮ ਥੋੜਾ ਤੜਕੇ ਜਿਹੜਾ ਉਹ ਸ਼ੁਰੂ ਕਰਨਾ ਹੁੰਦਾ ਜਦੋਂ ਥੋੜੀ ਜਿਹੀ ਠੰਡਕ ਮੌਸਮ ਦੇ ਵਿੱਚ ਰਹਿੰਦੀ ਆ। ਸੋ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰੱਖਿਆ ਜਾਵੇ, ਤੇ ਬਚਾਅ ਦੇ ਵਿੱਚ ਹੀ ਜਿਹੜਾ ਜੀ ਬਚਾਅ ਆ, ਪਾਣੀ ਦਾ, ਛਾਂ ਦਾ, ਇੱਦਾਂ ਦੀਆਂ ਚੀਜ਼ਾਂ ਦਾ ਬਚਾਅ ਤੁਸੀਂ ਰੱਖੋ। ਤੇ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ, ਇਹ ਵੀ ਜ਼ਰੂਰ ਆਪਾਂ ਦੱਸਣਾ ਚਾਹੁੰਦੇ ਹਾਂ ਵੀ ਭਾਈ ਹੀਟ ਸਟ੍ਰੋਕ ਨਾ ਹੋ ਜੇ, ਮੈਡੀਕਲ ਐਮਰਜੈਂਸੀ ਦੇ ਲਈ ਵੀ ਬੰਦਾ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਹੈ ਜੀ। ਓਰੇਗਨ ਦੇ ਗਵਰਨਰ ਕੇਟ ਬਰਾਊਨ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਤੀ ਆ। ਕਹਿੰਦੇ ਪਈ ਵਾਈਲਡ ਫਾਇਰ ਦਾ, ਅੱਗਾਂ ਦਾ ਜੋ ਲੱਗਦੀਆਂ ਆ ਉਹਨਾਂ ਦਾ ਬਹੁਤ ਜ਼ਿਆਦਾ ਥ੍ਰੈਟ ਹੈਗਾ ਆ। ਸੋ ਕਹਿੰਦੇ ਪਈ ਇਹ ਸਾਡੇ ਲਈ ਜ਼ਰੂਰੀ ਆ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਜਾਵੇ, ਤਾਂ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਜੋ ਲਾਸ ਹੋਊਗਾ, ਚਾਹੇ ਉਹ ਲਾਈਫ ਨੂੰ ਲੈ ਕੇ ਆ, ਪ੍ਰੋਪਰਟੀ ਨੂੰ ਆ, ਬਿਜ਼ਨਸ ਨੂੰ ਆ, ਜਾਂ ਸਾਡੇ ਨੈਚੁਰਲ ਰਿਸੋਰਸਿਸ ਨੂੰ ਆ, ਉਸ ਨੂੰ ਬਚਾਇਆ ਜਾ ਸਕੇ। ਕੈਲੀਫੋਰਨੀਆ ਨੇ ਆਹ ਸਾਲ ਕਾਫੀ ਕੁਆਇਟ ਦੇਖਿਆ ਆ ਅੱਗਾਂ ਦੇ ਮਾਮਲੇ ਦੇ ਵਿੱਚ, ਜੇ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ। ਪਰ ਜਿੰਨੀ ਜ਼ਿਆਦਾ ਹੀਟ ਗਰਮੀ ਆ ਰਹੀ ਹੈਗੀ ਆ, ਉਹਦੇ ਨਾਲ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਸੋ ਨੈਸ਼ਨਲ ਵੈਦਰ ਸਰਵਿਸ ਨੇ ਵੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜੋ ਇੰਟੀਰੀਅਰ ਹੈਗਾ ਉੱਥੇ ਵਾਰਨਿੰਗ ਇਸ਼ੂ ਕੀਤੀ ਆ ਵੀ ਬਹੁਤ ਧਿਆਨ ਰੱਖਿਆ ਜਾਵੇ ਵੀ ਕਿਤੇ ਅੱਗ ਨਾ ਲੱਗ ਜਾਵੇ। ਜੀ।